ਜਦੋਂ ਦੁਨੀਆ ਤੁਹਾਡੀ ਮਿਹਨਤ ਨੂੰ ਨਾ ਸਮਝੇ, ਉਹ ਵੇਲੇ ਸਿਰਫ ਮਾਂ ਦੀਆਂ ਦੁਆਵਾਂ ਤੁਹਾਡੇ ਨਾਲ ਹੁੰਦੀਆਂ ਨੇ। ਇੱਕ ਛੋਟੇ ਜਿਹੇ ਪਿੰਡ ਵਿੱਚ ਜੱਗਾ ਨਾਂ ਦਾ ਲੜਕਾ ਆਪਣੀ ਮਾਂ ਦੇ ਨਾਲ ਕੱਚੀ ਝੌਂਪੜੀ ਵਿੱਚ ਰਹਿੰਦਾ ਸੀ। ਉਹਦੀ ਮਾਂ ਦਿਨ ਰਾਤ ਲੋਕਾਂ ਦੇ ਘਰ ਬਰਤਨ ਮਾਂਜ ਕੇ ਸਫਾਈਆਂ ਕਰਦੀ ਤੇ ਉਹਨੂੰ ਸਕੂਲ ਭੇਜਦੀ। ਜੱਗਾ ਅਕਸਰ ਆਪਣੀ ਮਾਂ ਦੇ ਹੱਥਾਂ ਤੇ ਪਸੀਨਾ ਤੇ ਪੁਰਾਣੇ ਚੱਪਲ ਵੇਖ ਕੇ ਰੋਂਦਾ ਸੀ। ਉਹ ਕਲਾਸ ਵਿੱਚ ਹੁਸ਼ਿਆਰ ਸੀ, ਪਰ ਸਕੂਲ ਦੇ ਬੱਚੇ ਉਹਨੂੰ ਫਕੀਰ ਆਖਦੇ। ਪਰ ਜੱਗਾ ਹਾਰ ਨਾ ਮੰਨਿਆ। ਉਹ ਰਾਤ ਨੂੰ ਲਾਲਟੈਨ ਦੀ ਰੋਸ਼ਨੀ ਵਿੱਚ ਬੜੇ ਮਾਂ ਦੀ ਦਾਲ ਰੋਟੀ ਖਾ ਕੇ ਰੱਬ ਤੋਂ ਦੁਆ ਕਰੇ, ਰੱਬਾ ਮੇਰੀ ਮਾਂ ਨੂੰ ਇੱਕ ਦਿਨ ਸਕੂਨ ਦੀ ਨੀਂਦ ਅਤਾ ਕਰ। ਸਾਲਾਂ ਦੀ ਮਿਹਨਤ ਤੋਂ ਬਾਅਦ ਜੱਗਾ ਸਕਾਲਰਸ਼ਿਪ ਲਈ ਸ਼ਹਿਰ ਵਿੱਚ ਗਿਆ। ਉਹਨੇ ਕਾਲਜ ਮੁਕੰਮਲ ਕੀਤਾ, ਨੌਕਰੀ ਲਈ ਦਿਨ ਦੁਗਣੀ ਰਾਤ ਚੁਗਣੀ ਮਿਹਨਤ ਕੀਤੀ। ਕਈ ਦਫਾ ਰੱਦ ਹੋਇਆ, ਪਰ ਮਾਂ ਨੇ ਇੱਕ ਨਸੀਹਤ ਕੀਤੀ ਸੀ ਕਿ ਪੁੱਤਰ ਹਿੰਮਤ ਨਹੀਂ ਹਾਰਨੀ। ਆਖਿਰਕਾਰ ਇੱਕ ਦਿਨ ਉਹਨੂੰ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਮਿਲ ਗਈ। ਪਹਿਲੀ ਤਨਖਾਹ ਮਿਲੀ ਤੇ ਉਹ ਸਿੱਧਾ ਪਿੰਡ ਆਇਆ। ਝੌਂਪੜੀ ਨੂੰ ਛੱਡ ਕੇ ਮਾਂ ਲਈ ਤੇ ਇੱਕ ਸਾਫ਼ ਸੁਥਰਾ ਪੱਕਾ ਘਰ ਬਣਾ ਲਿਆ। ਉਹਨੇ ਮਾਂ ਦੇ ਹੱਥ ਵਿੱਚ ਸੋਨੇ ਦੀ ਚੂੜੀਆਂ ਰੱਖੀਆਂ ਤੇ ਆਖਿਆ, ਅੰਮੀ ਇਹ ਤੁਹਾਡੀ ਕੁਰਬਾਨੀ ਦਾ ਸਿਲਾ ਹੈ। ਮਾਂ ਦੀ ਅੱਖੀਆਂ ਭਰ ਆਈਆਂ, ਪਰ ਇਸ ਵਾਰ ਉਹ ਖੁਸ਼ੀ ਵਾਲੇ ਆਂਸੂ ਸਨ। ਤਾਂ ਦੋਸਤੋ, ਮਾਵਾਂ ਦੀਆਂ ਦੁਆਵਾਂ ਜ਼ਰੂਰ ਲਿਆ ਕਰੋ ਕਿ ਮਾਂ ਬਾਪ ਦੀ ਦੁਆਵਾਂ ਅਰਸ਼ਾਂ ਤੋਂ ਹੀ ਉੱਤੇ ਪਹੁੰਚ ਜਾਂਦੀਆਂ ਨੇ ਤੇ ਹਰ ਕਾਮਯਾਬ ਇਨਸਾਨ ਦੇ ਪਿੱਛੇ ਉਹਦੇ ਮਾਂ ਬਾਪ ਦੀ ਦੁਆਵਾਂ ਨੇ।